व्यूअर्स वेलकम बैक ऑन प्रोग्राम। सो व्यूअर्स एंड वाले सैक्शन में गलबात करन जा रहे हैं कि सिख विचारक अते खालिस्तानी आगू भाई गजेंद्र सिंह होरां दी एक नज़म है कि बहाशात मानण वाली सिख कौम किवें बेकरी होकर कंगाली दे राह पै गई है। सो इस कविता नूं साझी करन जा रहे हैं और नाल ही गुरबाणी विचारां दी सांझ तुहानूं पाई जाएगी। सो असीं चाहांगे कि तुसां नाल इसी तरह बने रहना, देखण सुनने लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? देखो, क्योंकि 15 अगस्त ਨੂੰ ਹੀ ਫੋਕਸਡ ਸਾਡੇ ਅੱਜ ਕੱਲ੍ਹ ਦਿਨ ਚੱਲ ਰਹੇ ਨੇ। ਐਕਟੀਵਿਟੀ ਗਲੋਬਲੀ ਹੈ। ਥਾਂ ਥਾਂ ਜਿੱਥੇ ਘਰਾਂ 'ਤੇ ਆਪਣੇ ਕਾਰੋਬਾਰੀ ਅਦਾਰਿਆਂ 'ਤੇ ਖਾਲਸਾਈ ਝੰਡੇ ਲਹਿਰਾਉਣ ਦੀ ਮੁਹਿੰਮ ਹੈ, ਉੱਥੇ ਇੰਡੀਅਨ ਐਮਬੈਸੀਜ਼, ਕੌਂਸੂਲੇਟਸ ਜਾਂ ਹੋਰ ਵੈਨਿਊਜ਼ ਦੇ ਵਿੱਚ ਸਿੱਖਾਂ ਨੇ ਥਾਂ ਥਾਂ ਰੋਸ ਵਿਖਾਵੇ ਵੀ ਰੱਖੇ ਨੇ। ਲੰਡਨ ਦੇ ਵਿੱਚ ਬਹੁਤ ਵੱਡਾ ਪ੍ਰੋਟੈਸਟ ਹੋ ਰਿਹਾ ਹੈ, ਯੂਰਪ ਦੇ ਵਿੱਚ ਹੈ, ਔਰ ਸਾਡੇ ਬਿਊਰੋ ਚੀਫ ਵੀਰ ਮਨਵੀਰ ਸਿੰਘ ਹੋਰਾਂ ਨੇ ਸਾਨੂੰ ਆਟਵਾ ਤੋਂ ਵੀ ਜਿਹੜਾ ਉਹਨਾਂ ਦਾ ਪ੍ਰੋਟੈਸਟ 15 ਅਗਸਤ ਨੂੰ ਰੱਖਿਆ, ਉਹਨਾਂ ਨੇ ਜਾਣਕਾਰੀ ਭੇਜੀ ਹੈ ਕਿ ਇੰਡੀਅਨ ਹਾਈ ਕਮਿਸ਼ਨ 10 ਸਪਰਿੰਗਫੀਲਡ ਰੋਡ ਆਟਵਾ ਉਸ ਦੇ ਬਾਹਰ ਜਿਹੜਾ ਹੈ ਉਹ ਪ੍ਰੋਟੈਸਟ ਹੋਏਗਾ। 75 ਈਅਰਸ ਆਫ ਬਿਟਰੇਅਲ ਕਿ 75 ਸਾਲ ਦੀ ਜਿਹੜੀ ਸਾਡੇ ਨਾਲ ਧੋਖਾ ਗਦਾਰੀ ਹੈ। ਸੋ ਅਸੀਂ ਅਪੀਲ ਵੀ ਕਰਾਂਗੇ ਕਿ ਭਾਈ ਆਲਰੇਡੀ ਉੱਥੇ ਮੌਂਟਰੀਆਲ ਤੋਂ, ਟੋਰਾਂਟੋ ਤੋਂ ਔਰ ਜ਼ਾਹਰ ਹੈ ਆਟਵਾ ਦੀਆਂ ਸੰਗਤਾਂ ਪਾਰਟੀਸਪੇਟ ਕਰਦੀਆਂ ਨੇ। ਇੱਥੋਂ ਬਾਰੇ ਵੀ ਐਡ ਵੀ ਚੱਲ ਰਹੀ ਹੈ ਕਿ 13 ਅਗਸਤ ਨੂੰ ਸੈਚਰਡੇ ਯੂਨਾਈਟਿਡ ਨੇਸ਼ਨਸ ਦੇ ਬਾਹਰ ਸਾਰੇ ਹੀ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੀ ਅਗਵਾਈ ਥੱਲੇ ਜਿਹੜਾ 11 ਤੋਂ 2 ਤੱਕ ਪ੍ਰੋਟੈਸਟ ਹੋਣ ਜਾ ਰਿਹਾ। ਇਸੇ ਤਰ੍ਹਾਂ ਹੀ 14 ਅਪ੍ਰੈਲ ਨੂੰ ਸਾਡੇ ਵਾਸ਼ਿੰਗਟਨ DC ਵੀਰਾਂ ਵੱਲੋਂ ਸਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਗੁਰਦੁਆਰਾ ਸਿੰਘ ਸਭਾ ਔਰ ਬਾਕੀ ਵੀਰਾਂ ਭੈਣਾਂ ਵੱਲੋਂ ਜਿਹੜਾ ਉਹ ਇੰਡੀਅਨ ਐਮਬੈਸੀ ਦੇ ਬਾਹਰ ਪ੍ਰੋਟੈਸਟ ਰੱਖਿਆ ਹੋਇਆ। ਸੋ ਜਿੱਥੇ ਹੋਰ ਵੀ ਕੋਈ ਐਕਟੀਵਿਟੀ ਹੁੰਦੀ ਹੈ ਉਹਦੇ 'ਚ ਸਾਨੂੰ ਪਾਰਟਿਸਪੇਟ ਕਰਨ ਦੀ ਲੋੜ ਹੈ, ਆਪਣਾ ਟਾਈਮ ਦੂਜੇ ਪਾਸਿਓਂ ਕੱਢ ਕੇ, ਕਿਉਂਕਿ ਜਿੱਥੇ ਇਹ ਆਪਣੀ 75ਵੀਂ ਜਿਹੜੀ ਹੈ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਨਾਂ ਥੱਲੇ ਆਪਣਾ ਝੂਠ ਪਰੋਸ ਰਹੇ ਨੇ, ਵੇਚ ਰਹੇ ਨੇ। ਸੋ ਇਹਨਾਂ ਦੇ ਇਸ ਈਗੋ ਬੈਲੂਨ ਦੇ ਵਿੱਚ ਭਾਵੇਂ ਅਸੀਂ ਪੈਨ ਹੀ ਮਾਰ ਦਈਏ ਉਹ ਸਾਰੀ ਫੂਕ ਨਿਕਲ ਜਾਂਦੀ ਹੈ। ਸੋ ਇਹ ਪ੍ਰੋਟੈਸਟ ਔਰ ਇਹ ਜਿਹੜੇ ਰੋਸ ਵਿਖਾਵੇ ਨੇ ਇਹ ਬੜੀ ਅਹਿਮੀਅਤ ਰੱਖਦੇ ਨੇ। ਔਰ ਸਰ ਗਜਿੰਦਰ ਸਿੰਘ ਦਲ ਖਾਲਸਾ ਦੇ ਬਾਨੀ, ਖਾਲਿਸਤਾਨੀ ਆਈਡੀਆਲੋਗ, ਜਿਨ੍ਹਾਂ ਦੀਆਂ ਨਜ਼ਮਾਂ ਅਕਸਰ ਅਸੀਂ ਸ਼ੇਅਰ ਕਰਦੇ ਹਾਂ ਆਪਣੇ ਵਿਊਅਰਸ ਨਾਲ। ਇਹ ਨਜ਼ਮ ਉਹਨਾਂ ਦੀ ਬੇਸ਼ੱਕ ਪੁਰਾਣੀ ਲਿਖੀ ਹੋਈ ਹੈ, ਪਰ ਅੱਜ ਉਹਨਾਂ ਨੇ ਜਿਹੜਾ ਇਸ ਕਾਮੈਂਟ ਦੇ ਨਾਲ ਵੀ ਇਹ ਕਿਹਾ ਕਿ ਕਿੰਜ ਸ਼ਹਿਨਸ਼ਾਹੋਂ ਕੰਗਾਲ ਹੋਏ, ਇਹ ਉਹਨਾਂ ਦੀ ਨਜ਼ਮ ਹੈ। ਪਰ ਉਸ ਤੋਂ ਉੱਤੇ ਕਾਮੈਂਟ ਹੈ, ਇਹ ਗੱਲ ਕਦੇ ਇੱਕ ਪਲ ਲਈ ਵੀ ਨਹੀਂ ਭੁੱਲੀ ਕਿ ਅਸੀਂ ਵੀ ਕਦੇ ਆਜ਼ਾਦ ਦੇਸ਼ ਦੇ ਮਾਲਕ ਹੁੰਦੇ ਸਾਂ, ਸਾਡੇ ਆਪਣੇ ਝੰਡੇ, ਫੌਜਾਂ ਤੇ ਸਿੱਕੇ ਹੁੰਦੇ ਸਨ। ਤਿਰੰਗਾ ਕਦੇ ਆਪਣਾ ਨਹੀਂ ਲੱਗਾ, ਜਨਗਣ ਮਨ ਹਮੇਸ਼ਾ ਗੈਰ ਲੱਗਾ, ਤੇ ਭਾਰਤ ਨਾਮ ਦੇ ਦੇਸ਼ ਨਾਲ ਕਦੇ ਜਜ਼ਬਾਤ ਦਾ ਮੇਲ ਹੀ ਨਹੀਂ ਹੋਇਆ। ਆਪਣੇ ਖੁੱਸੇ ਹੋਏ ਰਾਜ ਭਾਗ ਨੂੰ ਮੁੜ ਹਾਸਲ ਕਰਨ ਦੀ ਇੱਛਾ ਨੇ ਹਮੇਸ਼ਾ ਬੇਚੈਨ ਰੱਖਿਆ। ਇਸ ਬੇਚੈਨੀ ਵਿੱਚ ਕਈ ਕਵਿਤਾਵਾਂ ਵੀ ਲਿਖੀਆਂ। ਔਰ ਉਹਨਾਂ ਨੇ ਫਿਰ ਇਹ ਕਿਹਾ ਕਿ ਭਾਈ ਸਾਡੇ ਸ਼ਹਿਨਸ਼ਾਹ ਦੀ ਕੌਮ ਕਿਵੇਂ ਕੰਗਾਲ ਹੋਈ, ਇਹ ਕਹਾਣੀ ਵੀ ਕਦੇ ਇੱਕ ਕਵਿਤਾ ਰਾਹੀਂ ਕੀਤੀ ਸੀ। ਔਰ ਇਹ ਹੈ, ਕੁਝ ਗੱਲ ਨਾ ਪੁੱਛ, ਕੁਝ ਹਾਲ ਨਾ ਪੁੱਛ, ਕਿੰਜ ਹਾਲ ਹੋਏ ਬੇਹਾਲ ਨਾ ਪੁੱਛ, ਕਿੰਜ ਸ਼ਹਿਨਸ਼ਾਹੋਂ ਕੰਗਾਲ ਹੋਏ, ਕਿੰਜ ਹਾਲੋਂ ਅਸੀਂ ਬੇਹਾਲ ਹੋਏ, ਕਿੰਜ ਘਰ ਤੋਂ ਅਸੀਂ ਬੇਘਰ ਹੋਏ, ਕਿੰਜ ਫੱਟ ਪਿੰਡੇ ਦੇ ਜਰ ਹੋਏ, ਕੁਝ ਗੱਲ ਨਾ ਪੁੱਛ, ਕੁਛ ਹਾਲ ਨਾ ਪੁੱਛ, ਕਿੰਜ ਹਾਲੋਂ ਹੋਏ ਬੇਹਾਲ ਨਾ ਪੁੱਛ, ਕਿੰਜ ਕਿਸ਼ਤੀ ਡੋਬੀ ਮਲਾਹਾਂ ਨੇ, ਕਿੰਜ ਵਟਿਆ ਮੁੱਲ ਭਰਾਵਾਂ ਨੇ, ਕਿੰਜ ਲੁੱਟੇ ਸਿੰਘ ਮਕਾਰਾਂ ਨੇ, ਕਿੰਜ ਵੱਡੇ ਪੁੱਲ ਗੱਦਾਰਾਂ ਨੇ, ਕੁਝ ਗੱਲ ਨਾ ਪੁੱਛ, ਕੁਛ ਹਾਲ ਨਾ ਪੁੱਛ, ਕਿੰਜ ਹਾਲੋਂ ਹੋਏ ਬੇਹਾਲ ਨਾ ਪੁੱਛ, ਇੰਜ ਬਾਗੀ ਹੋ ਬੇਵਸ ਗਏ, ਕਿੰਜ ਰਾਜੇ ਮੰਗਣ ਭੀਖ ਪਏ, ਕਿੰਜ ਮਿੱਟੀਆਂ ਵਿੱਚ ਹੀਰੇ ਰੁਲ ਗਏ, ਕਿੰਜ ਕੋਡੀਓਂ ਬਣ ਹੌਲੇ ਤੁਲ ਗਏ, ਕੁਝ ਗੱਲ ਨਾ ਪੁੱਛ, ਕੁਝ ਹਾਲ ਨਾ ਪੁੱਛ,
ਕਿੰਜ ਹਾਲੋਂ ਹੋਏ ਬੇਹਾਲ ਨਾ ਪੁੱਛ। ਕਿੰਜ ਠੂਠੇ ਫੜੇ ਸਰਦਾਰਾਂ ਨੇ, ਕਿੰਜ ਸਿਰ ਨਵਾਏ ਸ਼ਾਹ ਸਵਾਰਾਂ ਨੇ, ਕਿੰਜ ਦਿੱਲੀ ਦੇ ਦਰ ਤੇ ਖੜੇ, ਕਿੰਜ ਛੱਡ ਕੇਸਰੀ ਤਿਰੰਗੇ ਫੜੇ। ਕੁਝ ਗੱਲ ਨਾ ਪੁੱਛ, ਕੁਛ ਹਾਲ ਨਾ ਪੁੱਛ, ਕਿੰਜ ਹਾਲੋਂ ਹੋਏ ਬੇਹਾਲ ਨਾ ਪੁੱਛ। ਕਿੰਜ ਛੱਡਿਆ ਕਲਗੀਆਂ ਵਾਲੇ ਨੂੰ, ਕਿੰਜ ਗਾਂਧੀ ਦੇ ਪੁੱਤ ਬਣੇ, ਕਿੰਜ ਪੜ੍ਹਿਆ ਜਨ ਗਨ ਮਨ ਅਸੀਂ, ਬਣ ਹਿੰਦੂ ਦੀ ਤਲਵਾਰ ਤਣੇ। ਕੁਝ ਗੱਲ ਨਾ ਪੁੱਛ, ਕੁਛ ਹਾਲ ਨਾ ਪੁੱਛ, ਕਿੰਜ ਹਾਲੋਂ ਹੋਏ ਬੇਹਾਲ ਨਾ ਪੁੱਛ। ਆ ਗੱਲ ਦੱਸਾਂ, ਆ ਹਾਲ ਦੱਸਾਂ, ਆ ਤੇਗਾਂ ਦੀ ਕਮਾਲ ਦੱਸਾਂ। ਤੇਗ ਅਣਖ ਵੀ ਹੈ, ਸਵੈਮਾਨ ਵੀ ਹੈ, ਇਹ ਆਪੇ ਦੀ ਪਹਿਚਾਣ ਵੀ ਹੈ, ਇਹ ਸ਼ਕਤੀ ਹੈ, ਇਹ ਰਾਜ ਵੀ ਹੈ, ਇਸੇ ਸਿਰ ਬੰਨਣਾ ਤਾਜ ਵੀ ਹੈ। ਆ ਗੱਲ ਦੱਸਾਂ, ਆ ਹਾਲ ਦੱਸਾਂ, ਆ ਤੇਗਾਂ ਦੀ ਕਮਾਲ ਦੱਸਾਂ। ਤੂੰ ਤੇਗ ਆਪਣੀ ਦਾ ਜੰਗ ਲਾ ਦੇ, ਤੂੰ ਮੌਤ ਮਹਿਬੂਬ ਦੀ ਸੰਗ ਲਾ ਦੇ। ਰਾਹ ਲਹੂ ਨੇ ਰੋਸ਼ਨ ਕਰਨਾ ਹੈ ਤੇ ਤਾਜ ਸਾਡੇ ਸਿਰ ਧਰਨਾ ਹੈ। ਇਹ ਹੈ ਕਿ शस्त्रन के अधीन है राज, कऊ किसी को राज न दे हैं, जो ले हैं निज बल से ले हैं। तू तेग अपनी दा जंग ला दे, तू मौत महबूब दी संग ला दे। राह लहू ने रोशन करना है ते ताज साडे सिर धरना है। आ गल दसां, आ हाल दसां, आ तेगां दी कमाल दसां। वाह जी। और ਅਸੀਂ मेरा ख्याल है वक्त हो गया जी। डॉक्टर साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕਰਨ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹੋਵਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਸੋ ਸਾਨੂੰ ਮੈਨੂੰ ਤੇ ਡਾਕਟਰ ਸਾਹਿਬ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।